ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ ਕਹਿੰਦੇ ਅਸਲੀ ਮਨਪ੍ਰੀਤ ਤਾਂ ਲੱਭੇ ਨਹੀਂ, ਪਰ ਵਿਜੀਲੈਂਸ ਨੇ ਭੁਲੇਖੇ 'ਚ ਕਹਿੰਦੇ ਨਕਲੀ ਮਨਪ੍ਰੀਤ ਹੀ ਘੇਰ ਲਿਆ। ਬਿਲਕੁਲ ਜੀ, ਮਨਪ੍ਰੀਤ ਦੀ ਭਾਲ ਜਾਰੀ ਹੈ ਜੀ। ਵਿਜੀਲੈਂਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਹਾਂਜੀ। ਪੰਜਾਬ ਦੇ, ਉਹਦੇ ਚੰਡੀਗੜ੍ਹ ਦੇ, ਹੋਰ ਵੱਖ-ਵੱਖ ਥਾਵਾਂ ਦੇ ਉਹਨਾਂ ਦੇ ਲੀਡਰਾਂ ਦੇ, ਰਿਸ਼ਤੇਦਾਰਾਂ ਦੇ ਟਿਕਾਣੇ ਨਜ਼ਰ ਰੱਖੀ ਜਾ ਰਹੀ ਆ। ਬਠਿੰਡਾ, ਬਾਦਲ ਪਿੰਡ, ਉਹਦੇ ਖੇਤ, ਉਹਦਾ ਫਾਰਮ ਹਾਊਸ, ਉਹਦੇ ਮਿੱਤਰ ਸੱਜਣਾ ਦੇ ਘਰ-ਬਾਰ ਸਾਰਾ ਕੁਝ ਟੋਲੇ ਜਾ ਰਹੇ ਨੇ। ਇੱਥੋਂ ਤੱਕ ਕਿ ਗਵਾਂਢੀ ਸੂਬਾ ਰਾਜਸਥਾਨ, ਗਵਾਂਢੀ ਸੂਬਾ ਹਰਿਆਣਾ, ਗਵਾਂਢੀ ਸੂਬਾ ਹਿਮਾਚਲ, ਸ਼ਿਮਲੇ ਤੱਕ, ਕੁਫਰੀ ਤੱਕ ਫੋਲਿਆ ਕਹਿੰਦੇ ਸਾਰਾ ਕੁਛ, ਫਾਗੂ ਵੀ, ਕੋਟੀ ਵੀ, ਕੁਫਰੀ ਵੀ, ਸਾਰਾ ਸ਼ਿਮਲਾ ਫਰੋਲ ਮਾਰਿਆ ਤੇ ਉੱਤਰਾਖੰਡ ਤੱਕ ਨਹੀਂ ਛੱਡਿਆ। ਸੋ ਸਾਰੇ ਕਿਤੇ ਭਾਲ ਜਾਰੀ ਹੈ। ਇਹ ਸਭ ਦੇ ਦਰਮਿਆਨ 2-3 ਟੁਕੜੀਆਂ ਬਾਦਲ ਪਿੰਡ ਦੇ ਆਲੇ ਦੁਆਲੇ ਵੀ ਫਿਰਦੀਆਂ ਰਹਿੰਦੀਆਂ ਤੇ ਇਸੇ ਬਠਿੰਡੇ ਖੇਤਰ 'ਚ ਫਿਰਦਿਆਂ ਉਹਨਾਂ ਨੂੰ ਖਬਰ ਮਿਲੀ 3 ਜਾਂ 4 ਦਿਨ ਪਹਿਲਾਂ ਦੀ ਗੱਲ ਹੈ। ਇਹ ਨਾ ਤਾਂ ਜਿਹੜੇ ਬੰਦੇ ਦੀ ਗੱਡੀ ਘੇਰੀ ਨਾ ਉਹਨੇ ਪੁਸ਼ਟੀ ਕੀਤੀ ਹੈ, ਅਜੇ ਤੱਕ ਬਾਹਰ ਆ ਕੇ ਗੱਲ ਕੀਤੀ ਹੈ, ਨਾ ਹੀ ਮਤਲਬ ਕਿ ਪੁਲਿਸ ਨੇ ਕੁਛ ਇਸ ਗੱਲ ਦਾ ਦਾਅਵਾ ਕੀਤਾ, ਪਰ ਬਠਿੰਡਾ ਖੇਤਰ ਦੇ ਉਹਨਾਂ ਪਿੰਡਾਂ 'ਚੋਂ ਚਰਚਾ ਨਿਕਲ ਕੇ ਬਾਹਰ ਆਈ ਕਿ ਭਾਈ ਪੁਲਿਸ ਨੂੰ ਪਤਾ ਲੱਗ ਗਿਆ ਗੁਪਤ ਤੌਰ ਤੇ ਕਿ ਗੁਰੂਸਰ ਪਿੰਡ ਦੇ ਵਿੱਚ ਮਨਪ੍ਰੀਤ ਬਾਦਲ ਲੁਕਿਆ ਹੋਇਆ ਜੀ ਕਹਿੰਦੇ। ਤੇ ਪੁਲਿਸ ਗੁਰੂਸਰ ਕੰਨੀ ਨੂੰ ਤੁਰ ਪਈ ਤੇ ਵਿਜੀਲੈਂਸ ਦੀਆਂ ਟੀਮਾਂ ਨੇ ਗੁਰੂਸਰ ਕੰਨੀ ਨੂੰ ਛਾਪੇਮਾਰੀ ਦੇ ਲਈ ਤਿਆਰੀ ਕਰ ਲਈ ਤੇ ਜਦੋਂ ਗੁਰੂਸਰ 'ਚ ਪਹੁੰਚੇ ਤਾਂ ਪਤਾ ਲੱਗਿਆ ਕਿ ਲੈ ਵੀ ਬਲੈਰੋ ਗੱਡੀ 'ਚ ਨਿਕਲ ਕੇ ਜਾ ਰਿਹਾ ਕਹਿੰਦੇ। ਤੇ ਬਲੈਰੋ ਗੱਡੀ ਘੇਰ ਲਈ। ਜਦੋਂ ਬਲੈਰੋ ਗੱਡੀ ਘੇਰ ਲਈ ਤਾਂ ਉਹਦੇ ਵਿੱਚੋਂ ਕਹਿੰਦੇ ਜੀ ਬਿਲਕੁਲ ਮਨਪ੍ਰੀਤ ਬਾਦਲ ਲੱਭ ਗਿਆ। ਤੇ ਜਦੋਂ ਨੇੜੇ ਗਏ ਜਾ ਕੇ ਪਤਾ ਲੱਗਿਆ ਕਿ ਨਹੀਂ ਯਾਰ ਇਹ ਤਾਂ ਉਹਦੇ ਵਰਗਾ ਬੰਦਾ ਹੈ। ਫਿਰ ਪਤਾ ਲੱਗਿਆ ਕਿ ਭਾਈ ਗੁਰੂਸਰ ਪਿੰਡ ਦਾ ਸਰਪੰਚ ਹੈ ਬੇਅੰਤ ਸਿੰਘ। ਠੀਕ ਹੈ ਜੀ। ਉਹ ਕੱਦ ਕਾਠੀ, ਰੂਪ ਰੰਗੀ, ਸ਼ਕਲ ਸੂਰਤੀ, ਪਹਿਰਾਵਾ ਸਾਰਾ ਕੁਛ ਜਮਾ ਮਨਪ੍ਰੀਤ। ਸੋ ਇਹ ਇਸ ਲਈ ਕਹਿੰਦੇ ਕਿ ਵਿਜੀਲੈਂਸ ਮਨਪ੍ਰੀਤ ਨੂੰ ਲੱਭਦੀ ਨਕਲੀ ਮਨਪ੍ਰੀਤ ਨੂੰ ਫੜਨ ਤੁਰ ਪਈ ਤੇ ਉਹਦੀ ਗੱਡੀ ਘੇਰ ਕੇ ਉਹਨੂੰ ਕਹਿੰਦੇ ਥੱਲੇ ਲਾ ਕੇ ਜਦੋਂ ਪੁੱਛਣ ਲੱਗੀ ਫਿਰ ਪਛਾਣ ਆਈ ਕਿ ਨਹੀਂ ਯਾਰ ਇਹ ਤਾਂ ਨਕਲੀ ਆ। ਸੋ ਇਹ ਪੁਲਿਸ ਦਾ ਹਾਲ ਹੋਇਆ। ਮਨਪ੍ਰੀਤ ਲੱਭ ਨਹੀਂ ਰਿਹਾ ਜਾਂ ਅਜੇ ਲੱਭਣਾ ਨਹੀਂ ਚਾਹੁੰਦੇ ਜਾਂ ਅਜੇ ਉੱਪਰੋਂ ਆਕਾਵਾਂ ਦਾ ਹੁਕਮ ਨਹੀਂਗਾ। ਤੇ ਪੁੱਛਣ ਵਾਲੇ ਤਾਂ ਇਹ ਵੀ ਪੁੱਛਦੇ ਨੇ ਕਿ ਜੇ ਸੁਖਪਾਲ ਖਹਿਰੇ ਨੂੰ ਘਰੇ ਜਾ ਕੇ ਚੱਕ ਸਕਦੇ ਹੋ, ਸਾਧ ਸਿੰਘ ਧਰਮਪੁੱਤ ਨੂੰ ਚੱਕ ਸਕਦੇ ਹੋ, ਮਾਫੀਆ ਰਾਜ ਦੇ ਦੋਸ਼ ਤਾਂ ਤੁਸੀਂ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਤੇ ਲਾਉਂਦੇ ਸੀ, ਉੱਥੇ ਤੱਕ ਬੂਆ ਖੜਕਾਉਂਗੇ ਵੀ ਜਾਂ ਨਹੀਂ, ਉੱਥੇ ਤੱਕ ਜਾਣ ਦਾ ਦਮ ਹੈ ਵੀ ਜਾਂ ਨਹੀਂ, ਇਹ ਵੀ ਸਵਾਲ ਹੋਣ ਲੱਗੇ ਨੇ ਪੰਜਾਬ 'ਚ। ਜੀ ਵੈਸੇ ਕਾਫੀ ਰੌਚਕ ਹੈ ਚੀਜ਼ਾਂ ਵੀ। ਕਮਾਲ ਦੀ ਗੱਲ ਹੈ, ਏਡੀ ਵੱਡੀ ਏਜੰਸੀ ਵੀ ਧੋਖਾ ਖਾ ਜਾਂਦੀ ਹੈ ਕਿ ਉਹਨਾਂ ਦੀ ਜਿਹੜੀ ਇਨਪੁਟ ਹੁੰਦੀ ਹੈ ਉਹ ਇੰਨਾ ਵੀ ਨਹੀਂ ਦੇਖਦੇ ਕਿ ਬੰਦਾ ਕਿੱਥੋਂ ਚੱਲਿਆ, ਕਿਹੜੇ ਘਰੋਂ ਨਿਕਲਿਆ। ਬਸ ਮਨਪ੍ਰੀਤ ਦੀ ਭਾਲ ਸੀਗੀ, ਉਹਦੇ ਮਗਰ ਹੀ ਗੱਡੀਆਂ ਲਾਤੀਆਂ ਜੀ। ਕਹਿੰਦੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਸਰਕਾਰ ਦੀ। 6 ਮਹੀਨਿਆਂ ਲਈ ਕਹਿੰਦੇ ਕੇਜਰੀਵਾਲ ਖਾਤਰ ਹੁਣ ਜਹਾਜ਼ ਕਿਰਾਏ ਤੇ ਲੈਣ ਚੱਲੇ ਆ ਤੇ ਲੋਕ ਕਹਿੰਦੇ ਕਿ ਚੋਬਰਾਂ ਨੂੰ ਨਵੇਂ ਚੌਪਰ ਦਾ ਸ਼ੌਂਕ ਪਿਆ। ਬਿਲਕੁਲ ਜੀ, ਬਹੁਤ ਵੱਡਾ VIP ਵਰਤਾਰਾ ਆਮ ਆਦਮੀ ਪਾਰਟੀ 'ਚ ਹੁਣ ਦੱਬ ਕੇ ਵੇਖਣ ਨੂੰ ਮਿਲ ਰਿਹਾ। ਠੀਕ ਹੈ ਜੀ। ਖਾਸ ਕਰ ਪੰਜਾਬ ਦੇ ਖਜ਼ਾਨੇ ਤੇ ਐਸ਼ ਕਰਨੀ। ਗੁਜਰਾਤ ਦੇ ਵਿੱਚ ਚੋਣ ਪ੍ਰਚਾਰ ਲਈ ਜਾਣਾ ਸੀ ਕੇਜਰੀਵਾਲ ਸਾਹਿਬ ਨੇ ਤੇ ਪੰਜਾਬ ਦਾ ਜਹਾਜ਼ ਲੈ ਕੇ ਜਾਣਾ ਸੀ, ਪੰਜਾਬ ਦਾ ਹੈਲੀਕਾਪਟਰ ਲੈ ਕੇ ਜਾਣਾ ਸੀ। ਠੀਕ ਹੈ। ਤੇ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੇ ਮੁੱਖ ਮੰਤਰੀ ਤੋਂ ਬਿਨਾਂ ਉੜ ਨਹੀਂ ਸਕਦਾ। ਤੇ ਕਹਿੰਦੇ ਬਿਠਾ ਲਿਆ ਕਰੋ ਵਿੱਚ, ਨਾਲ ਵਿਹਲਾ ਹੀ ਹੈ ਬੰਦਾ। ਤੇ ਹੁਣ ਫਿਰ ਜਿੱਥੇ ਵੀ ਕੇਜਰੀਵਾਲ ਨੇ ਜਾਣਾ ਹੁੰਦਾ ਉੱਥੇ ਪੰਜਾਬ ਦਾ ਹੈਲੀਕਾਪਟਰ ਜਾਂਦਾ ਤੇ ਜਿੱਥੇ ਹੈਲੀਕਾਪਟਰ ਜਾਊਗਾ ਉੱਥੇ ਭਗਵੰਤ ਮਾਨ ਦਾ ਨਾਲ ਹੋਣਾ ਜ਼ਰੂਰੀ ਹੈ। ਇਸ ਲਈ ਮੁੱਖ ਮੰਤਰੀ ਸਾਹਿਬ ਨਾਲ ਹੁੰਦੇ ਨੇ ਤੇ ਸਮਾਗਮ ਦੇ ਵਿੱਚ ਚਾਹੇ ਫਿਰ ਗੁਲਦਸਤਾ ਨਾ ਮਿਲੇ, ਚਾਹੇ ਫਿਰ ਤਿਲਕ ਨਾ ਲੱਗੇ, ਚਾਹੇ ਮੱਥਾ ਨਾ ਟਿਕੇ, ਚਾਹੇ ਕੋਈ ਹੱਥ ਨਾ ਮਿਲਾਵੇ, ਉਹ ਵੀਡੀਓ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਾਂਦੀਆਂ। ਜੀ। ਤੇ ਪਰ ਕੇਜਰੀਵਾਲ ਆਕਾ ਨੇ, ਆਕਾ ਦੇ ਨਾਲ ਜਾਣਾ ਜ਼ਰੂਰੀ ਹੈ। ਸੋ ਗੁਜਰਾਤ ਦੇ ਵਿੱਚ ਪੰਜਾਬ ਦਾ ਹੈਲੀਕਾਪਟਰ ਇੱਕ ਦਿਨ ਲਈ ਉੜਿਆ, 45 ਲੱਖ ਦਾ ਬੋਝ ਪਿਆ ਪੰਜਾਬ ਦੇ ਜੀ ਇੱਕ ਦਿਨ ਦਾ। ਤੇ ਪਰ ਹੁਣ ਤਾਂ ਕਹਿੰਦੇ ਜੀ VVIP ਲੋਕਾਂ ਦੇ ਲਈ ਸਾਨੂੰ 6 ਮਹੀਨਿਆਂ ਲਈ ਇੱਕ ਚੌਪਰ ਚਾਹੀਦਾ ਜੀ, 8 ਤੋਂ 12 ਬੰਦੇ ਬੈਠ ਸਕਣ, ਕਰੂ ਮੈਂਬਰ ਨਾਲ ਹੋਣ, ਇੱਕ ਤਰ੍ਹਾਂ ਦਾ ਮਿੰਨੀ ਜਹਾਜ਼ ਹੁੰਦਾ ਨਾ ਉਹ ਪੂਰਾ। ਸੋ ਇਸ ਲਈ ਉਹ ਮਿੰਨੀ ਜਹਾਜ਼ ਦੀ ਭਾਲ ਆ, ਉਹਦੇ ਲਈ ਬਕਾਇਦਾ ਕਹਿੰਦੇ ਟੈਂਡਰ ਕੱਢਤਾ। ਠੀਕ ਹੈ, ਉਹਦੇ ਲਈ ਅਪਲਾਈ ਕਰਤਾ ਤੇ ਇਹ ਤੱਥ ਲਿਆਂਦੇ ਸਾਹਮਣੇ RTI ਐਕਸਪਰਟ ਮਾਨਕ ਗੋਇਲ ਨੇ। ਜੀ। ਇਹ ਉਹੀ ਮਾਨਕ ਗੋਇਲ ਨੇ ਪ੍ਰਵੀਨ ਜੀ, ਜਿਨ੍ਹਾਂ ਨੇ ਇਹ ਵੀ ਰਿਕਾਰਡ ਕੱਢ ਲਿਆਂਦਾ ਸੀ ਕਿ ਭਾਈ ਇੱਕ ਕਮਰੇ ਦੀ ਦੁਪਹਿਰ ਦੀ ਰੋਟੀ ਵੀ 30,000 ਚ ਖਾਧੀ ਹੈ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਹੀ ਅਜੇ। ਜੀ ਸਰਕਾਰੀ ਖਜ਼ਾਨੇ ਚੋਂ, ਬੱਸਾਂ ਵੀ ਸਰਕਾਰੀ ਖਜ਼ਾਨੇ ਦੀਆਂ ਵਰਤੀਆਂ। ਪਰ ਇਹ ਉਹੀ ਮਾਨਕ ਗੋਇਲ ਨੇ ਜਿਹਨੇ ਇਹ ਵੀ ਤੱਥ ਲਿਆ ਕੇ ਸਾਹਮਣੇ ਰੱਖੇ ਸੀ ਕਿ ਮੈਂ ਪੁੱਛਿਆ ਸੀਗਾ ਜੀ RTI ਰਾਹੀਂ ਕਿ ਜਨਾਬ ਦਾ ਹੈਲੀਕਾਪਟਰ ਕਦੋਂ ਉੜਿਆ, ਕਿੱਥੇ ਲਈ ਉੜਿਆ,
ਕਿਹਨੂੰ ਕਿਹਨੂੰ ਲੈ ਕੇ ਉੜਿਆ, ਕਿੰਨਾ ਖਰਚਾ ਕਰਕੇ ਮੁੜਿਆ। ਤੇ ਸਰਕਾਰ ਨੇ ਵਿਭਾਗੀ ਤੌਰ ਤੇ ਜਾਣਕਾਰੀ ਦੇਣ ਤੋਂ ਇਨਕਾਰ ਕਰਤਾ, ਕਹਿੰਦੇ ਨਹੀਂ ਜੀ ਅਸੀਂ ਦੱਸ ਨਹੀਂ ਸਕਦੇ, ਸੁਰੱਖਿਆ ਦਾ ਮਾਮਲਾ ਹੈ। ਹਾਂਜੀ ਹਾਂਜੀ। ਤੇ ਮਾਨਕ ਗੋਇਲ ਜੀ ਕਹਿੰਦੇ ਕਿ ਮੈਂ ਇਹ ਥੋੜਾ ਪੁੱਛਿਆ ਕਿ ਜਹਾਜ਼ ਕਦੋਂ ਕਦੋਂ ਉਡੂਗਾ, ਕਿੱਥੇ ਕਿੱਥੇ ਉਡੂਗਾ, ਕਿਹਨੂੰ ਕਿਹਨੂੰ ਲੈ ਕੇ ਉਡੂਗਾ, ਕਿੰਨਾ ਖਰਚਾ ਕਰਕੇ ਉਡੂਗਾ। ਕਹਿੰਦੇ ਮੈਂ ਤਾਂ ਇਹ ਪੁੱਛਿਆ ਕਿ ਕਦੋਂ ਕਦੋਂ ਉੜਿਆ ਸੀ ਜੀ, ਕਿਹਨੂੰ ਕਿਹਨੂੰ ਲੈ ਕੇ ਉੜਿਆ ਸੀ, ਕਿੰਨਾ ਖਰਚਾ ਕਰਕੇ ਮੁੜਿਆ ਸੀ। ਕਹਿੰਦੇ ਮੈਂ ਤਾਂ ਆਹ ਹਿਸਾਬ ਪੁੱਛਿਆ ਜੀ, ਪੁਰਾਣੇ ਦਾ ਉੱਥੇ ਸੁਰੱਖਿਆ ਦਾ ਮਾਮਲਾ ਕੀ ਆ ਗਿਆ। ਤੇ ਜਿਹੜੇ ਉੜੇ ਹੋਏ ਦਾ ਹਿਸਾਬ ਨਹੀਂ ਦਿੰਦੇ, ਉਹ ਨਵੇਂ ਦਾ ਤੁਹਾਨੂੰ ਕਿਉਂ ਦੇਣਗੇ। ਸੋ ਹੁਣ ਪੰਜਾਬ ਸਰਕਾਰ ਕੇਜਰੀਵਾਲ ਦੇ ਲਈ, ਕੇਜਰੀਵਾਲ ਦੀਆਂ ਉਡਾਣ ਦੇ ਲਈ, ਕੇਜਰੀਵਾਲ ਪ੍ਰਚਾਰ ਕਰ ਸਕਣ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ, ਪੰਜਾਬ ਆਪਣੇ ਖਜ਼ਾਨੇ ਤੋਂ, ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਕਹਿੰਦੀ ਪੰਜਾਬ ਦਾ ਖਜ਼ਾਨਾ ਭਰਨਾ, ਉਹ ਲੁਟਾਉਣ ਦੇ ਲਈ 1 ਦਿਨ ਦਾ 1 ਕਰੋੜ ਤੋਂ ਉੱਪਰ ਦੇ ਖਰਚੇ ਵਾਲਾ ਚੋਪਰ ਕਿਰਾਏ ਤੇ ਲੈਣਾ। 1 ਦਿਨ ਦਾ ਖਰਚਾ ਕਰੋੜ ਨੂੰ ਪਾਰ ਜਾਣਾ। ਤੇ ਇਹ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ, ਬਾਅਦ ਚੋਂ 24 ਦੇ ਲਈ ਇਹ ਜਹਾਜ਼ ਲਿਆ ਜਾਣਾ, ਇਹ ਚੋਪਰ ਲਿਆ ਜਾਣਾ। ਸੋ ਚੋਪਰਾਂ ਨੂੰ ਚੋਪਰਾਂ ਦਾ ਸ਼ੌਂਕ ਹੈ ਜੀ, ਬਿਨਾਂ ਹੈਲੀਕਾਪਟਰ ਤਾਂ ਉੱਡਦੇ ਨਹੀਂ ਜਨਾਬ ਜੀ। ਸੋ ਇਹ ਵੱਡਾ ਸਵਾਲ। ਪਰ ਇਹ ਚਰਚਾ ਸਾਹਮਣੇ, ਉਹ ਜਿਹੜਾ ਟਵੀਟ ਅੱਜ ਕੱਲ ਐਕਸ ਬਣ ਗਿਆ, ਹਾਂਜੀ ਹਾਂਜੀ, ਉਹ ਤੋਂ ਸ਼ੁਰੂ ਹੁੰਦਿਆਂ ਹੋਇਆ ਮੀਡੀਆ ਚ ਆਈ ਮਾਨਕ ਗੋਇਲ ਦੇ ਰਾਹੀਂ, ਤੇ ਪਤਾ ਲੱਗ ਰਿਹਾ ਕਿ ਕੱਲ ਦੇ ਮਾਨਕ ਗੋਇਲ ਨੂੰ ਧਮਕੀਆਂ ਮਿਲਣ ਲੱਗੀਆਂ ਸਰਕਾਰੀ। ਠੀਕ ਹੈ, ਅੱਛਾ। ਤੇ ਇਹ ਖਾਸੀ ਚਰਚਾ। ਸੋ ਹੁਣ ਇਹ ਭਾਈ ਸਵਾਲ ਹੋਣਗੇ ਤਾਂ ਫਿਰ ਅਗਲਿਆਂ ਨੂੰ ਤਕਲੀਫ ਤਾਂ ਹੋਊਗੀ ਨਾ। ਤੇ ਤਕਲੀਫ ਦਾ ਤਰੀਕਾ ਅਗਲਿਆਂ ਕੋਲ ਹੈਗਾ। ਅਗਲੇ ਕਹਿੰਦੇ ਸਰਕਾਰ ਸਾਡੀ, ਪੁਲਿਸ ਸਾਡੀ, ਗ੍ਰਹਿ ਵਿਭਾਗ ਸਾਡੇ ਕੋਲ, ਵਿਜੀਲੈਂਸ ਸਾਡੇ ਕੋਲ, ਡੰਡਾ ਸਾਡੇ ਕੋਲ, ਤੇ ਅਸੀਂ ਵਰਤੀਏ ਹੀ ਨਾ। ਸੋ ਅਸੀਂ ਤਾਂ ਜਹਾਜ਼ ਵੀ ਉਡਾਵਾਂਗੇ, ਕਰੋੜ ਰੁਪਈਆ ਵੀ ਉਡਾਵਾਂਗੇ, ਤੇ ਜਿਹੜਾ ਪੁੱਛੂਗਾ ਉਹਨੂੰ ਡਰਾਵਾਂਗੇ ਵੀ। ਸੋ ਇਹ ਵਰਤਾਰਾ ਜਾਰੀ ਹੈ ਜੀ। ਜਦ ਕਿ ਪਹਿਲਾਂ ਸ਼ਰਮਾ ਜੀ ਇਹ ਨਹੀਂ ਸੁਣਦੇ ਰਹੇ ਵੀ ਜੇ ਸੁਰੱਖਿਆ ਦਾ ਇੰਨਾ ਹੀ ਜੇ ਡਰ ਲੱਗਦਾ ਹੈ ਜਾਂ ਮੁਰਗੀ ਖਾਨਾ ਖੋਲ ਲਓ, ਜੇ ਜੇ ਕੋਈ VIP ਕਲਚਰ ਖਤਮ ਕਰਾਂਗੇ, ਮਤਲਬ ਇਸ ਤਰੀਕੇ ਨਾਲ ਖਤਮ ਕਰੋਗੇ ਤੁਸੀਂ ਤਾਂ ਜਿਹੜੀ RTI ਦੀ ਇੱਕ ਬੇਸਿਕ ਬੁਨਿਆਦੀ ਇੱਕ ਸਵਾਲ ਹੈ ਕਿ ਉਹਨੂੰ ਆਪਾਂ ਕਹਿੰਦੇ ਕਿ ਉਹ ਅਕਾਊਂਟੇਬਿਲਿਟੀ ਤੈਅ ਕਰਦੀ ਹੈ, ਜਵਾਬਦੇਹੀ ਤੈਅ ਕਰਦੀ ਹੈ, ਤੁਸੀਂ ਉਹਨੂੰ ਖੋਰਾ ਲਾਉਣ ਚ ਖਤਮ ਕਰਨ ਤੇ ਲੱਗੇ ਹੋ। ਪ੍ਰਵੀਨ ਜੀ ਪਿਛਲੇ ਦਿਨੀ ਆਪਾਂ ਕਰਕੇ ਹਟਿਆ ਨਾ ਕਿ ਅੰਮ੍ਰਿਤਸਰ ਚ ਸਮਾਗਮ ਸੀ। ਹਾਂਜੀ ਹਾਂਜੀ ਹਾਂਜੀ। ਤੇ ਹੈ ਨਾ, ਖੁਰਾਕ ਸਪਲਾਈ ਵਿਭਾਗ ਨੂੰ ਹੁਕਮ ਕਰਤਾ, ਕਹਿੰਦੇ ਬੰਦੇ ਦੀ ਰੋਟੀ ਦਾ ਪ੍ਰਬੰਧ ਕਰੋ। ਉਹੀ ਹੁਕਮ ਫੇਰ ਕਰਤਾ, ਕਹਿੰਦੇ ਪਟਿਆਲੇ ਦੇ ਵਿੱਚ ਕਿਸੇ ਮਸ਼ੀਨ ਦਾ ਉਦਘਾਟਨ ਕਰਨ ਆਉਣਾ ਕੇਜਰੀਵਾਲ ਤੇ ਭਗਵੰਤ ਮਾਨ ਨੇ, ਤੇ ਹਸਪਤਾਲ ਚ ਕਹਿੰਦੇ ਜੀ ਉਹ ਹੁਣ ਲਾਤੀ ਡਿਊਟੀ ਖੁਰਾਕ ਸਪਲਾਈ ਵਿਭਾਗ ਦੀ, ਕਰੋ 25,000 ਬੰਦੇ ਦੀ ਰੋਟੀ ਦਾ ਪ੍ਰਬੰਧ। ਸੋ ਇਹ ਖੋਰਾ ਨਹੀਂ ਤਾਂ ਹੋਰ ਕੀ ਲੱਗ ਰਿਹਾ। ਤੁਸੀਂ ਤਾਂ ਕਹਿੰਦੇ ਜੀ ਪੰਜਾਬ ਦਾ ਖਜ਼ਾਨਾ ਅਸੀਂ ਭਰ ਦੇਣਾ, ਤੁਸੀਂ ਤਾਂ ਲਟਾਉਣ ਤੇ ਲੱਗੇ। ਬਿਲਕੁਲ ਸਹੀ ਹੈ। ਤੇ